ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVH4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 16 ਦਸੰਬਰ 2015 ਪਹਿਲੀ ਪੋਹ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਮੈਂ ਕੋਈ ਕਰੰਟ ਸਿਆਸੀ ਮੁੱਦਾ ਪਿਕ ਨਹੀਂ ਕੀਤਾ ਜੀ। ਮੇਰੀਆਂ ਨਜ਼ਰਾਂ ਚੋਂ ਇੱਕ ਆਰਟੀਕਲ ਜਿਹੜਾ ਕਿ ਪਾਕਿਸਤਾਨ ਦਾ ਮਸ਼ਹੂਰ ਅਖਬਾਰ ਹੈ ਡੌਨ ਇੰਟਰਨੈਸ਼ਨਲ ਜੀ, ਅੰਗਰੇਜ਼ੀ ਦਾ ਅਖਬਾਰ ਹੈ, ਉਸ 'ਚ ਇੱਕ ਆਰਟੀਕਲ ਕੁਝ ਸਮਾਂ ਪਹਿਲਾਂ ਛਪਿਆ ਜਿਹੜਾ ਮੇਰੀਆਂ ਨਜ਼ਰਾਂ ਚੋਂ ਗੁਜ਼ਰਿਆ ਤੇ ਮੈਂ ਮਹਿਸੂਸ ਕੀਤਾ ਕਿ ਫॉर ए ਚੇਂਜ ਉਸ ਆਰਟੀਕਲ ਨੂੰ ਮੈਂ ਡਿਸਕਸ ਕਰਾਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ। ਬਹੁਤ ਵਾਰ ਅਸੀਂ ਖਾਸ ਤੌਰ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਪੀਰੀਅਡ ਹੈ 1739 ਤੋਂ 1799 ਤੋਂ 1839 ਤੱਕ, ਜਦੋਂ ਕਿ ਉਹਨਾਂ ਨੇ ਚੜ੍ਹਾਈ ਕੀਤਾ ਜੀ, ਅਸੀਂ ਬਹਾਦਰੀ ਦੇ ਨੁਕਤਾ ਨਿਗਾਹ ਤੋਂ ਪੰਜਾਬ ਦੇ ਬਾਰਡਰ, ਦਰਾ ਖੈਬਰ, ਤਿੱਬਤ, ਸਤਲੁਜ ਕੰਢਾ, ਸ਼ਿਕਾਰਪੁਰ, ਸਿੰਧ, ਇਸ ਦਾ ਜ਼ਿਕਰ ਕਰਦੇ ਹਾਂ। ਉਹਨਾਂ ਦੇ ਨਿਆਂ ਭਰਪੂਰ, ਜਸਟਿਸ ਲਵਿੰਗ ਕਿ ਕਿਵੇਂ ਇਨਸਾਫ ਉਹਨਾਂ ਨੇ ਦਿੱਤਾ ਬਿਨਾਂ ਕਿਸੇ ਵਿਤਕਰੇ ਤੋਂ। ਫਿਰ ਅਸੀਂ ਉਸ ਪੀਰੀਅਡ ਦੀ ਰਾਇਲਟੀ ਦੀ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਖੁਸ਼ਹਾਲੀ ਸੀ ਔਰ ਉਹ ਬੇਸ਼ੱਕ ਇੱਕ ਬਾਦਸ਼ਾਹ ਜਾਂ ਮੋਨਾਰਕ ਦੇ ਤੌਰ ਤੇ ਆਪਣੇ ਆਪ ਨੂੰ ਉਹਨਾਂ ਨੇ ਐਸਟੈਬਲਿਸ਼ ਕੀਤਾ, ਪਰ ਉਹ ਉਹਨਾਂ ਡੈਮੋਕ੍ਰੇਸੀਜ਼ ਵਾਂਗ ਹੀ ਸੀ ਜਿੱਥੇ ਲੋਕਾਂ ਦੀ ਭਲਾਈ ਜਿਹੜੀ ਹੈ ਉਹ ਪ੍ਰਮੁੱਖ ਜਿਹੜਾ ਹੈ ਉਹ ਨੁਕਤਾ ਹੁੰਦਾ ਹੈ। ਜੇ ਅਕਾਲ ਪਿਆ ਤੇ ਸਾਰੇ ਦਾਣੇ ਫੱਕੇ ਦੇ ਸਟੋਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਤਾਂ ਕਿ ਲੋਕ ਭੁੱਖ ਨਾਲ ਨਾ ਮਰਨ। ਜੀ। ਫਿਰ ਅਸੀਂ ਸਿੱਖੀ ਨੁਕਤਾ ਨਿਗਾਹ ਤੋਂ ਉਹਨਾਂ ਨੂੰ ਇੱਕ ਬੜਾ ਜੈਨਰਸ ਡੋਨਰ ਦੇਖਦੇ ਹਾਂ। ਜੇ ਪਾਕਿਸਤਾਨ 'ਚ ਅੱਜ 174 ਦੇ ਕਰੀਬ ਗੁਰਦੁਆਰੇ ਨੇ ਇਤਿਹਾਸਕ, ਤੇ ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ ਨਾਲ ਜਿਹੜੀ ਹੈ ਉਹ ਜ਼ਮੀਨ ਨਾ ਹੋਏ, ਤਾਂ ਕਿ ਇਹ ਉਹਨਾਂ ਦੇ ਔਰ ਬਹੁਤ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਹੀ ਆਇਆ। ਜੇ ਅਸੀਂ ਦਰਬਾਰ ਸਾਹਿਬ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਅੱਜ ਬੇਸ਼ੱਕ ਜਿਹੜਾ ਵੀ ਦਰਬਾਰ ਸਾਹਿਬ ਦਾ ਖਾਸ ਤੌਰ ਤੇ ਸੋਨਾ ਔਰ ਮਾਡਲ ਔਰ ਆਰਕੀਟੈਕਟ ਔਰ ਉਸ ਵੇਲੇ ਦੇ ਬੈਸਟ ਜਿਹੜੇ ਆਰਟਿਸਟ ਨੇ ਉਹਨਾਂ ਰਾਹੀਂ ਜਿੰਨਾ ਕੰਮ ਹੈ ਉਹ ਮਾਰਬਲ ਦਾ ਹੋਏ, ਸੋਨੇ ਦਾ ਹੋਏ, ਆਰਟ ਦਾ ਹੋਏ ਜੀ, ਇਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੀ ਦੇਣ ਹੈ। ਔਰ ਜੇ ਸਾਡੇ ਕੋਲ ਅੱਜ ਵੀ ਜਦੋਂ ਅਸੀਂ ਖਾਲਿਸਤਾਨ ਦੇ ਮਾਡਲ ਨੂੰ ਡਿਸਕਸ ਕਰਦੇ ਹਾਂ ਤੇ ਕੋਈ ਕੋਟ ਕਰਨ ਲਈ ਹੈ ਜਸਟਿਸ ਨਿਆਂ, ਔਰ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਈਵਨ ਉਸ ਰਾਜ 'ਚ ਜਿਹੜਾ ਹੈ ਉਹ ਡੈਥ ਸੈਂਟੈਂਸ ਨਹੀਂ ਸੀ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਔਰ ਬੜੇ ਸਧਾਰਨ ਸਿੰਪਲ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਹੈ ਉੱਥੇ ਉਹ ਪਾਰਟ ਜਿਹਦੇ ਨਾਲ ਹਿੰਦੂ, ਸਿੱਖ, ਮੁਸਲਮਾਨ, ਈਸਾਈ ਉਹ ਜਿਹੜੇ ਨੇ ਬਰਾਬਰੀ ਦੇ ਹੱਕ ਰੱਖਦੇ ਸਨ ਔਰ ਉਹ ਜਨਰਲ ਫ੍ਰੈਂਚ ਹੋਣ, ਫਰਾਂਸ ਦੇ ਹੋਣ, ਇਟਾਲੀਅਨ ਹੋਣ, ਅਮਰੀਕਨ ਡਾਕਟਰ, ਰੂਸ ਦੇ ਜਿਹੜੇ ਆਲਮੋਸਟ ਸਾਰੇ ਕ੍ਰਿਸਚਨ ਸਨ, ਉਹ ਵੀ ਉਨੀ ਡਿਗਨਿਟੀ ਨਾਲ ਸਰਵ ਕਰਦੇ ਸੀ। ਫਿਰ ਉਹ ਸਾਰੇ ਪੀਰੀਅਡ 'ਚ ਇੱਕ ਵੀ ਮੁਸਲਮਾਨ ਨੂੰ ਜਾਂ ਕਿਸੇ ਹੋਰ ਨੂੰ ਧਰਮ ਪਰਿਵਰਤਨ ਲਈ ਮਜਬੂਰ ਨਹੀਂ ਕੀਤਾ ਗਿਆ। ਇਸ ਦੇ ਉਲਟ ਪੂਰੀ ਇੱਕ ਗੈਲਰੀ ਹੈ ਕਿ ਜਿਹੜੇ ਕੁਰਾਨ ਸ਼ਰੀਫ ਕੋ ਹੱਥਾਂ ਨਾਲ ਲਿਖਣ ਦਾ ਹੀ ਉਦੋਂ ਸ਼ੌਕ ਸੀ। ਬੇਸ਼ੱਕ ਪ੍ਰਿੰਟਿੰਗ ਪ੍ਰੈਸ ਆ ਚੁੱਕੀ ਸੀ, ਪਰ ਈਵਨ ਮੁਗਲ ਬਾਦਸ਼ਾਹਾਂ ਨੇ ਵੀ ਪ੍ਰਿੰਟਿੰਗ ਪ੍ਰੈਸ ਦਾ ਇਸਤੇਮਾਲ ਨਹੀਂ ਕੀਤਾ, ਸਿੱਖ ਰਾਜਵਾੜਿਆਂ ਨੇ ਵੀ ਨਹੀਂ ਕੀਤਾ, ਲੇਕਿਨ ਹੱਥ ਲਿਖਤ ਕੁਰਾਨ ਸ਼ਰੀਫ ਪੂਰੇ ਦਾ ਪੂਰੀ ਇੱਕ ਕਲੈਕਸ਼ਨ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜ਼ਿਆਦਾ ਮੂੰਹ ਮੰਗੀ ਕੀਮਤ ਦੇ ਕੇ ਖਰੀਦੇ ਔਰ ਇਹ ਧਾਰਮਿਕ ਜਜ਼ਬਿਆਂ ਦਾ ਸਨਮਾਨ ਸੀ। ਪਰ ਅੱਜ ਜਿਸ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਮੈਂ ਕਰਨ ਜਾ ਰਿਹਾ ਔਰ ਮੈਨੂੰ ਫਖਰ ਵੀ ਹੋਇਆ ਇੱਕ ਸਿੱਖ ਹੋਣ ਦੇ ਨਾਤੇ ਔਰ ਆਪਣੇ ਇਸ ਰਣਜੀਤ ਸਿੰਘ ਤੇ, ਇਹ ਆਰਟੀਕਲ ਮਜੀਦ ਸ਼ੇਖ ਨਾਂ ਦੇ ਪੋਪੂਲਰ ਜਰਨਲਿਸਟ ਨੇ ਉਹਨਾਂ ਨੇ ਲਿਖਿਆ ਔਰ ਇੱਕ ਕਹਾਣੀ ਹੈ। ਅੱਜ ਜਦੋਂ ਅਸੀਂ 21ਵੀਂ ਸਦੀ 'ਚ ਜਿਹੜੇ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੇ ਚੈਲੰਜ ਨੇ, ਦਹਿਸ਼ਤਗਰਦੀ ਤਾਂ ਬਣਾਉਣ ਦੇ ਵਿੱਚ ਬਹੁਤ ਸਾਰਾ ਰੋਲ ਹੈ ਜੋ ਕੁਛ ਮਿਡਲ ਈਸਟ 'ਚ ਹੈ ਜਾਂ ਦੂਜੇ 'ਚ ਹੈ, ਆਰਥਿਕ ਹਿੱਤ ਜੁੜੇ ਹੋਏ ਨੇ, ਲੇਕਿਨ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਉਹ ਐਨਵਾਇਰਨਮੈਂਟ ਨੂੰ ਹੈ, ਸਾਡੇ ਵਾਤਾਵਰਣ ਨੂੰ ਹੈ, ਓਜ਼ੋਨ ਲੇਅਰ ਦਾ ਹੋਣਾ,
ਇਸ ਕਰਕੇ ਬਦਲ ਰਹੇ ਨੇ। ਅੱਜ ਦਸੰਬਰ ਦੇ ਇਸ ਮਹੀਨੇ 'ਚ ਬਾਹਰ ਇਵੇਂ ਹੈ ਜਿਵੇਂ ਸਪਰਿੰਗ ਦਾ ਮੌਸਮ ਹੋਏ ਜੀ, ਜਿਵੇਂ ਅਸੀਂ ਬਸੰਤ ਬਹਾਰ 'ਚ ਹੋਈਏ, ਸਰਦੀਆਂ ਦੇ ਦਿਨ ਨੇ। ਔਰ ਇਹ ਸਾਰੀਆਂ ਚੇਂਜਸ ਐਨਵਾਇਰਨਮੈਂਟ ਦੀ ਵਜ੍ਹਾ ਕਰਕੇ ਨੇ। ਔਰ ਬੜੀ ਲੰਬੀ ਗੁਫ਼ਤਗੂ ਤੋਂ ਬਾਅਦ ਜਿਵੇਂ ਪੈਰਿਸ ਦੇ ਵਿੱਚ ਕਨਕਲੂਡ ਹੋਈ ਹੈ ਕਨਕਲੇਵ ਕਿ ਦੁਨੀਆ ਦੇ ਵਿੱਚ ਵਾਤਾਵਰਨ ਨੂੰ ਸੰਭਾਲਣਾ, ਨਹੀਂ ਤਾਂ ਇਹ ਨਹੀਂ ਹੈ ਬਾਕੀ ਤਾਂ ਜ਼ੋਰ ਦੇ ਨਾਲ ਕੋਈ ਕਿਤੇ ਕਬਜ਼ਾ ਕਰਦਾ ਹੈ ਜਾਂ ਕਿਤੇ ਆਪਣਾ ਆਰਥਿਕ ਸੁਧਾਰ ਕਰਦਾ ਹੈ ਜਾਂ ਆਰਥਿਕ ਦਬਾਉਂਦਾ ਹੈ, ਪਰ ਇਹਦੇ ਥੱਲੇ ਤੇ ਜੇ ਪਲੈਨਟ ਦੇ ਉੱਤੇ 4 ਚੁਫੇਰੇ ਧੁੰਦ ਹੋਏਗੀ, ਹਨੇਰਾ ਹੋਏਗਾ, ਮੌਸਮ ਬਦਲਣਗੇ, ਸੁਨਾਮੀਆਂ, ਅਰਥਕੁਏਕ, ਕੈਟਰੀਨਾ ਆਣਗੇ, ਫਿਰ ਤਾਂ ਕੋਈ ਵੀ ਨਹੀਂ ਬਚਦਾ ਹੈ। ਇਸ ਲਈ ਇਹ ਸਭ ਤੋਂ ਵੱਡੀ ਵਰੀ ਦੀ ਗੱਲ ਹੈ। ਪਰ ਅੱਜ ਤੋਂ ਇੰਨਾ ਅਰਸਾ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਵਿਜ਼ਡਮ ਐਨਵਾਇਰਨਮੈਂਟ ਦੇ ਹਵਾਲੇ ਨਾਲ ਕੀ ਸੀ, ਰੁੱਖ ਕਿੰਨੇ ਇੰਪੋਰਟੈਂਟ ਨੇ। ਅੱਜ ਅਸੀਂ ਆਪਣਾ ਪੰਜਾਬ ਦੇਖੀਏ, ਉਹਨੂੰ ਡੀਨਿਊਡ ਕਰ ਦਿੱਤਾ, ਅਸੀਂ ਨੰਗਿਆਂ ਕਰ ਦਿੱਤਾ ਹੈ, ਬਿਲਕੁਲ ਫਲੈਟ ਲੈਂਡ ਬਣਾ ਦਿੱਤਾ ਹੈ, ਸਭ ਦਰਖਤ ਕੱਟ ਕੇ। ਨਹੀਂ ਤਾਂ ਘਰਾਂ ਦੇ ਵਿੱਚ ਫਰੂਟਸ ਦੇ ਦਰਖਤ, ਪਿੰਡ ਦੀ ਐਂਟਰੈਂਸ ਦੇ ਉੱਤੇ ਅੱਜ ਅਸੀਂ ਬੇਸ਼ੱਕ ਮਹਿੰਗੇ ਭਾਅ ਸਟੋਰਾਂ 'ਚ ਪਏ ਜਿਹੜੇ ਕਈ ਮਹੀਨਿਆਂ ਦੇ ਲਿਆ ਕੇ ਉੱਥੇ ਲੋਕ ਖਾਂਦੇ ਹੋਣਗੇ ਫਰੂਟ, ਪਰ ਉਹ ਕਿਹੜਾ ਪਿੰਡ ਸੀ ਜਾਂ ਕਿਹੜਾ ਦਾਇਰਾ ਕਾਰ ਸੀ ਜਿੱਥੇ ਜਾਮਣੂ, ਲੋਕਾਟ, ਬੇਰ, ਸ਼ਹਿਤੂਤ, ਅਮਰੂਦ, ਅਮਰੂਦ ਤੁਹਾਡੇ ਫੇਵਰੇਟ ਲੱਗਦੇ ਨੇ, ਇਹ ਸਾਰਿਆਂ ਦੇ ਦਰਖਤ ਨਹੀਂ ਸੀ ਹੁੰਦੇ। ਔਰ ਇਸ ਕਿਸਮ ਦਾ 4 ਚੁਫੇਰੇ, ਸਾਫ਼ ਹਵਾ, ਸੋਹਣੇ ਉਸ ਵਾਤਾਵਰਨ। ਪਰ ਮਹਾਰਾਜਾ ਰਣਜੀਤ ਸਿੰਘ ਦੀ ਕਿਸ ਕਦਰ ਇਸ ਮਾਮਲੇ ਦੇ ਵਿੱਚ ਦੇਣ ਹੈ ਪੰਜਾਬ 'ਚ, ਕਿੰਨੀ ਵੱਡੀ। ਮੈਨੂੰ ਵੀ ਜਦੋਂ ਤੱਕ ਮੈਂ ਇਹ ਆਰਟੀਕਲ ਨਹੀਂ ਪੜ੍ਹਿਆ ਮੈਨੂੰ ਵੀ ਨਹੀਂ ਸੀ ਪਤਾ। ਮੈਂ ਮਹਾਰਾਜੇ ਦੇ ਹੋਰ ਆਸਪੈਕਟਸ ਨੂੰ ਅੱਡ ਉਹਨਾਂ ਦੀ ਲਾਈਫ ਬਾਰੇ ਯੂਰਪੀਅਨਸ ਨੇ ਲਿਖਿਆ, ਦੂਸਰਿਆਂ ਨੇ ਲਿਖਿਆ, ਸੋ ਮੈਂ ਜ਼ਿਆਦਾ ਵਕਤ ਨਾ ਲਵਾਂ ਜੀ। ਔਰ ਇਸ ਦੀ ਹੈਡਲਾਈਨ ਹੈ ਇਸ ਡੌਨ ਛਪੇ ਆਰਟੀਕਲ ਦੀ, ਫ੍ਰੈਂਚ ਬੋਟਨਿਸਟ ਐਂਡ ਮਹਾਰਾਜਾ ਔਨ ਏ ਟਰੀ ਸਪਰੀ। ਸਪਰੀ ਹੁੰਦਾ ਉਛਲ ਕੂਦ ਕਿ ਮਹਾਰਾਜਾ ਰਣਜੀਤ ਸਿੰਘ ਔਰ ਫਰਾਂਸ ਦਾ ਜਿਹੜਾ ਜੰਪਲ ਬੋਟਨਿਸਟ, ਬੋਟਨੀ ਜਿਹੜੀ ਹੈ ਪਲਾਂਟਸ ਦੀ ਸਾਇੰਸ ਹੈ, ਔਰ ਜਿਹੜੇ ਖੋਜ ਕਰਦੇ ਨੇ ਕਿੰਨੇ ਨਵੇਂ ਸਪੀਸ਼ੀਜ਼, ਕੀ ਪਲਾਂਟਸ ਨੇ, ਸੋਇਲ ਕੀ ਹੈ, ਔਰ ਨਵੇਂ ਸਪੀਸ਼ੀਜ਼ ਲੱਭਦੇ ਨੇ। ਔਰ ਇਹ ਦੁਨੀਆ ਦੇ ਵਿੱਚ ਅੱਜ ਵੀ ਪ੍ਰੋਸੈਸ ਚੱਲ ਰਹੀ ਹੈ। ਬੇਸ਼ੱਕ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਦੇ ਵਿੱਚ ਪਲਾਂਟਸ ਦੇ ਨੇ, ਫਿਰ ਨਵੇਂ ਐਕਸਪੈਰੀਮੈਂਟ ਹੁੰਦੇ ਨੇ, ਨਵੇਂ ਸਪੀਸ਼ੀਜ਼ ਕੱਢੇ ਜਾਂਦੇ ਨੇ, ਔਰ ਕਈ ਨਵੇਂ ਪਲਾਂਟ ਲੱਭਦੇ ਨੇ ਅਜੇ ਵੀ ਕਿ ਵੀ ਕਿੱਥੇ ਕੀ ਹੈ ਜੀ। ਸੋ ਇਹ ਆਰਟੀਕਲ ਦੀ ਸ਼ੁਰੂਆਤ ਇਸ ਨਾਲ ਹੁੰਦੀ ਹੈ, ਵਿਦਾਊਟ ਟਰੀਜ਼ ਹਿਊਮਨਸ ਆਰ ਨਾਟ ਹਿਊਮਨ, ਸੈਡ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਦਾ ਇਹ ਕਹਿਣਾ ਸੀ ਕਿ ਬਿਨਾਂ ਦਰਖਤਾਂ ਤੋਂ, ਬਿਨਾਂ ਰੁੱਖਾਂ ਤੋਂ ਮਨੁੱਖ ਨਹੀਂ ਹੁੰਦੇ। ਬੜੀ ਪ੍ਰੋਫਾਊਂਡ ਸਟੇਟਮੈਂਟ। ਆਈ ਕੈਪਟ ਔਨ ਥਿੰਕਿੰਗ ਕਿ ਵੀ ਕਿਸ ਲੈਵਲ ਦੀ, ਇਕੱਲੇ ਦਰਖਤ ਸਿਰਫ ਕੋਈ ਲੱਕੜ ਲਈ ਨਹੀਂ, ਹਵਾ ਲਈ ਨਹੀਂ, ਫਰੂਟ ਲਈ ਨਹੀਂ, ਇਨਸਾਨਾਂ ਨੂੰ ਹੀ ਇਨਸਾਨ ਬਣਾਉਣ 'ਚ ਰੁੱਖਾਂ ਦਾ ਕਿੰਨਾ ਵੱਡਾ ਰੋਲ ਹੈ। His botanical effort was reflected in what he tasked a French botanist and geologist, Victor Jacquemont, with lining up trees along the Ravi River to prevent erosion. ਕਿ ਮਹਾਰਾਜਾ ਰਣਜੀਤ ਸਿੰਘ ਦਾ ਬੋਟਨੀ ਦਾ ਫੀਲਡ 'ਚ ਜਿਹੜੀ ਉਹਨਾਂ ਦੀ ਦੇਣ ਹੈ, ਇਹ ਇਸ ਤੋਂ ਰਿਫਲੈਕਟ ਹੁੰਦੀ ਹੈ ਕਿ ਉਹਨਾਂ ਨੇ ਫਰਾਂਸ ਦੇ ਇੱਕ ਬੋਟਨਿਸਟ ਔਰ ਜੀਓਲੋਜਿਸਟ ਵਿਕਟਰ ਜੈਕਮੈਂਟ ਨੂੰ ਸਾਰੇ ਰਾਵੀ ਦਰਿਆ ਦੇ ਕੰਢੇ ਤੇ ਦਰਖਤ ਲਾਉਣ ਦਾ ਜਿਹੜਾ ਪ੍ਰੋਜੈਕਟ ਦਿੱਤਾ, ਜਿਸ ਨੇ ਐਰੋਜ਼ਨ ਨੂੰ ਭੂ ਸਖਲਨ, ਹਿੰਦੀ ਸ਼ਬਦ ਪੰਜਾਬੀ ਸ਼ਬਦ ਤੋਂ ਜਿਹੜਾ ਹੈ ਉਹ ਅੰਗਰੇਜ਼ੀ ਤੋਂ ਵੀ ਔਖਾ ਹੈ, ਸੋਇਲ ਐਰੋਜ਼ਨ, ਜਿਵੇਂ ਮਿੱਟੀ ਖੁਰਦੀ ਹੈ ਜੀ। ਔਰ ਬਹੁਤ ਵਾਰੀ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਚੋ ਬਹੁਤ ਹੁੰਦੇ ਨੇ, ਹੁਣ ਤਾਂ ਸ਼ਾਇਦ ਘਟ ਗਏ ਹੋਣਗੇ। ਔਰ ਇਹ ਅਕਸਰ ਕਿਹਾ ਜਾਂਦਾ ਸੀ ਕਿ ਹੁਸ਼ਿਆਰਪੁਰ ਇਜ਼ ਦਾ ਡਿਸਟ੍ਰਿਕਟ ਆਫ ਚੋਜ਼ ਐਂਡ ਚੌਧਰੀਜ਼, ਤੇ ਚੌਧਰੀ ਵੀ ਬੜੇ ਹੁੰਦੇ ਨੇ, ਚੌਧਰੀ ਲਿਖਣ ਵਾਲੇ। ਤੇ ਉਹ ਸੋਇਲ ਐਰੋਜ਼ਨ ਹੀ ਇਸ ਲਈ ਹੁੰਦੀ ਹੈ ਜਦੋਂ ਕਿ ਤੁਸੀਂ ਦਰਖਤ ਕੱਟ ਦਿੰਦੇ ਹੋ, ਦਰਿਆਵਾਂ ਦੇ ਕੰਢੇ ਦਰਖਤ ਜਿਹੜੇ ਨੇ ਉਹਨੂੰ ਮਿੱਟੀ ਨੂੰ ਬੰਨ੍ਹ ਕੇ ਰੱਖਦੇ ਨੇ, ਤੇ ਫਿਰ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ। ਸਖਲਨ ਜਾਂ ਹਿੰਦੀ 'ਚ ਉਹਨੂੰ ਭੂ ਸ਼ਰਨ ਕਹਿੰਦੇ ਨੇ, ਅੰਗਰੇਜ਼ੀ 'ਚ ਸੋਇਲ ਐਰੋਜ਼ਨ ਕਹਿੰਦੇ ਨੇ ਜੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਰਾਵੀ ਦੇ ਕੰਢੇ ਬਹੁਤ ਸਾਰੇ ਦਰਖਤ ਲਵਾਏ। ਦਿਸ ਸਿੰਗੂਲਰ ਕੰਟਰੀਬਿਊਸ਼ਨ ਰੈਜ਼ੋਨੇਟਸ ਈਵਨ ਵਿਦ ਜਿਪਸੀਜ਼, ਦਾ ਓਰੀਜਨਲ ਇਨਹੈਬੀਟੈਂਟਸ ਆਫ ਦਾ ਲੈਂਡ। ਹੁਣ ਜਿਪਸੀਆਂ ਦੀ ਇੱਕ ਆਪਣੀ ਕਹਾਣੀ ਹੈ, ਜਿਪਸੀ ਡਾਂਸ। ਔਰ ਜਿਪਸੀ ਯੂਰਪ ਦੇ ਵਿੱਚ ਬਹੁਤ ਨੇ, ਬਹੁਤ ਬੁਰਾ ਹਾਲ ਹੈ ਉਹਨਾਂ ਦਾ। ਜਦੋਂ ਅਸੀਂ ਹਿਟਲਰ ਵੱਲੋਂ ਨਾਜ਼ੀਆਂ ਨੂੰ ਮਾਰਨ ਦੀ ਗੱਲ ਕਰਦੇ ਹਾਂ, ਉਹ ਵਿਚਾਰੇ ਜਿਪਸੀਆਂ ਦਾ ਕੋਈ ਦੇਖਾ ਨਹੀਂ ਕਰਦਾ। ਜਿਪਸੀ ਵੀ ਲੱਖਾਂ ਦੀ ਗਿਣਤੀ 'ਚ ਹਿਟਲਰ ਨੇ ਮਾਰੇ, ਔਰ ਅੱਜ ਵੀ ਰੋਮੇਨੀਆ 'ਚ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ, ਸਭ ਤੋਂ ਜ਼ਿਆਦਾ ਉੱਥੇ ਨੇ, ਲੇਕਿਨ ਬਹੁਤ ਬੁਰਾ ਹਾਲ ਹੁੰਦਾ। ਇੱਥੇ ਵੀ ਅਮਰੀਕਾ 'ਚ ਵੀ ਨੇ, ਹੋਣਗੇ ਥੋੜੇ ਬਹੁਤ,
ਤੇ ਜਦੋਂ ਕਿਤੇ ਆਉਂਦੇ ਨੇ ਤਾਂ ਸ਼ਹਿਰਾਂ ਪਿੰਡਾਂ 'ਚ ਬੋਰਡ ਲੱਗ ਜਾਂਦਾ ਸੀ ਕਿ ਚੋਰ ਆ ਗਏ ਚੋਰ। ਸੋ ਜਿਪਸੀਆਂ ਨੂੰ ਇਸ ਕਿਸਮ ਦੇ ਟਰਾਈਬ ਦੇ ਤੌਰ ਤੇ ਦੇਖਿਆ ਜਾਂਦਾ ਹੈ, ਪਰ ਉਹਨਾਂ ਦਾ ਮੂਲ ਜਿਹੜਾ ਹੈ ਉਹ ਇੰਡੀਆ ਔਰ ਨਾਰਥ ਇੰਡੀਆ, ਪੰਜਾਬ ਨਾਲ ਉਹਨਾਂ ਦਾ ਸੰਬੰਧ ਹੈ। ਔਰ ਇੱਕ ਫਿਲਮ ਸੀ ਜਿਪਸੀਆਂ ਦੇ ਉੱਤੇ ਬਣੀ, ਔਰ ਉਹਦਾ ਮੈਨੂੰ ਇੱਕ ਡਾਇਲੌਗ ਯਾਦ ਹੈ ਕਿ ਕਿਸ ਕਿਸਮ ਦਾ ਉਹਨਾਂ ਦੇ ਕਾਨਸੈਪਟ ਨੇ ਜਿਪਸੀਆਂ ਦੇ ਓਰੀਜਨਲ, ਕਿ ਔਰ ਇਹ ਹਾਲੀਵੁੱਡ ਫਿਲਮ ਸੀ ਕਿ ਇੱਕ ਜਿਪਸੀ ਕੁੜੀ ਜਿਹੜੀ ਕਿ ਇੱਕ ਅਮਰੀਕਨ ਦੇ ਨਾਲ ਜਿਹੜੀ ਹੈ ਉਹ ਉਸ ਵੱਲ ਅਟਰੈਕਟਡ ਹੈ, ਔਰ ਇੱਕ ਬਾਗ ਚੋਂ ਲੰਘ ਰਹੇ ਨੇ, ਸੇਬਾਂ ਦਾ ਬਾਗ ਹੈ, ਤੇ ਉਹ ਕੁੜੀ ਐ ਹੱਥ ਮਾਰਦੀ ਹੈ ਤੇ ਸੇਬ ਚੁੱਕ ਕੇ ਖਾਣ ਲੱਗ ਜਾਂਦੇ। ਹੁਣ ਅਮਰੀਕਨ ਉਹਨੂੰ ਕਹਿੰਦਾ ਹੈ, ਉਹ ਕਹਿੰਦਾ ਯੂ ਸਟੋਲ ਐਪਲ, ਉਹ ਕਹਿੰਦੇ ਆਈ ਲਾਈਕ ਐਪਲ, ਉਹ ਕਹਿੰਦਾ ਤੂੰ ਸੇਬ ਚੋਰੀ ਕੀਤਾ, ਉਹ ਕਹਿੰਦੇ ਮੈਨੂੰ ਸੇਬ ਬੜਾ ਪਸੰਦ ਹੈ। ਹੁਣ ਉਹਨਾਂ ਦੇ ਸਟੀਲ ਦਾ ਕਾਨਸੈਪਟ ਹੀ ਨਹੀਂ ਹੈ, ਕਿਉਂਕਿ ਜੋ ਕੁਛ ਹੈ ਉਹ ਰੱਬ ਦਾ ਹੈ, ਕੁਦਰਤ ਦਾ ਹੈ, ਕਿਤੇੋਂ ਹੋਏ। ਸੋ ਉਹ ਡਾਇਲੌਗ 2 ਮਿੰਟ ਚੱਲਦਾ, ਉਹਨੂੰ ਬਾਰ-ਬਾਰ ਉਹ ਕਹਿੰਦਾ ਯੂ ਸਟੋਲ ਐਪਲ, ਉਹ ਕਹਿੰਦੇ ਆਈ ਲਾਈਕ ਐਪਲ। ਸੋ ਇਹਨਾਂ ਨੇ ਇੱਕ ਜਿਪਸੀ ਹੱਟ ਦੀ ਪਿਕਚਰ ਦਿੱਤੀ ਹੈ ਇਸ ਆਰਟੀਕਲ 'ਚ। ਔਰ ਇਹ ਗੱਲ ਕਿਉਂਕਿ ਜਿਪਸੀਆਂ ਦਾ ਮੈਂ ਮੈਂਸ਼ਨ ਇਸ ਲਈ ਕੀਤਾ ਹੈ ਕਿ ਪੰਜਾਬ ਦੇ ਓਰੀਜਨਲ ਇਨਹੈਬੀਟੈਂਟ ਵੀ ਨੇ ਤੇ ਗੱਲ ਉਹਨਾਂ ਦੇ ਦੁਆਲੇ ਇਹ ਘੁੰਮਦੀ ਹੈ। ਹੁਣ ਇੱਥੋਂ ਇਹ ਆਥਰ ਲਿਖਦਾ ਹੈ, if you walk along the Ravi River taking a northwest direction in Pakistan, you will come across hundreds of small gypsy huts, all crafted with small pieces of cloth picked up from waste thrown away by people like me and you. ਕਿ ਜੇ ਤੁਸੀਂ ਰਾਵੀ ਦਰਿਆ ਦੇ ਉੱਤਰ ਵੱਲ ਜਾਓ ਪਾਕਿਸਤਾਨ, ਤੇ ਫਿਰ ਤੁਹਾਨੂੰ ਸੈਂਕੜਿਆਂ ਜਿਪਸੀਆਂ ਦੀਆਂ ਨਿੱਕੀਆਂ ਝੌਂਪੜੀਆਂ ਮਿਲਣਗੀਆਂ, ਜਿਨ੍ਹਾਂ ਦੇ ਬਾਹਰ ਛੋਟੇ ਕੱਪੜਿਆਂ ਦੇ ਟੁਕੜਿਆਂ ਦੇ ਨਾਲ ਉਹ ਢਕੀਆਂ ਹੋਈਆਂ ਨੇ, ਜਿਹੜੀਆਂ ਕਿ ਜਿਹੜਾ ਵੇਸਟ ਅਸੀਂ ਲੋਕ ਸੁੱਟਦੇ ਹਾਂ ਉੱਥੋਂ ਕੱਪੜਾ ਚੁੱਕ ਕੇ ਉਹਨਾਂ ਨੇ ਉਹ ਹਟਸ ਦੀ ਪਿਕਚਰ ਦਿੱਤੀ ਹੈ, ਔਰ ਮੇਰੇ ਖਿਆਲ ਹੈ ਦਰਸ਼ਕ ਦੇਖ ਰਹੇ ਹੋਣਗੇ, ਉਹਨਾਂ ਤੋਂ ਬਣੀਆਂ। These people are the original inhabitants of our land, ਇਹ ਸਾਡੀ ਧਰਤੀ ਦੇ ਓਰੀਜਨਲ ਵਸਿੰਦੇ ਨੇ। While on a research visit to these gypsies, I once asked them a question to test their ancestral memory. ਇੱਕ ਵਾਰ ਜਦੋਂ ਮੈਂ ਇੱਕ ਰਿਸਰਚ ਕਰ ਰਿਹਾ ਸੀ ਜਿਪਸੀਆਂ ਤੇ ਮੈਂ ਉਹਨਾਂ ਦੇ ਜਿਹੜੇ ਬਜ਼ੁਰਗ ਸੀ, ਐਨਸੈਸਟਰੀ ਸੀ, ਵੰਸ਼ਜ, ਉਹਨਾਂ ਦੀ ਬਾਰੇ ਸਵਾਲ ਪੁੱਛਿਆ। My purpose was to compile an oral recollection of their origin. ਮੇਰਾ ਜਿਹੜਾ ਪ੍ਰੋਜੈਕਟ ਸੀ ਉਹ ਇਹ ਸੀ ਕਿ ਉਹਨਾਂ ਤੋਂ ਜ਼ਬਾਨੀ ਪੁੱਛਣਾ ਕਿ ਉਹ ਕਿੱਥੋਂ ਆਏ ਨੇ, ਉਹਨਾਂ ਦਾ ਪਿਛੋਕੜ ਕੀ ਹੈ। Pat came the reply from an old gypsy lady. ਇੱਕਦਮ ਇੱਕ ਬਜ਼ੁਰਗ ਜਿਪਸੀ ਲੇਡੀ ਨੇ ਮੈਨੂੰ ਜਵਾਬ ਦਿੱਤਾ, No humans lived here before us junglis. ਕਿ ਤੁਸੀਂ ਸਾਨੂੰ ਜੰਗਲੀ ਕਹਿੰਦੇ ਹੋ, ਪਰ ਅਸੀਂ ਸਭ ਤੋਂ ਪਹਿਲਾਂ ਇਸ ਧਰਤੀ ਦੇ ਵਸਿੰਦੇ ਹਾਂ, ਸਾਡੇ ਤੋਂ ਪਹਿਲਾਂ ਇਸ ਧਰਤੀ ਤੇ ਕੋਈ ਮਨੁੱਖ ਨਹੀਂ ਸੀ ਰਹਿੰਦਾ। Even this tree was not here before we came. ਆ ਜਿਹੜਾ ਦਰਖਤ ਲੱਗਾ ਇਹ ਵੀ ਸਾਡੇ ਆਉਣ ਤੋਂ ਪਹਿਲਾਂ ਇੱਥੇ ਨਹੀਂ ਸੀ। And even this, so our elders said, was brought here from the hills by a young beautiful man. I soaked up that information, but it remained at the back of my mind. ਉਹਨੇ ਬਜ਼ੁਰਗ ਔਰਤ ਨੇ ਕਿਹਾ ਕਿ ਸਾਡੇ ਬਜ਼ੁਰਗ ਵੀ ਇਹ ਦੱਸਦੇ ਸੀ ਕਿ ਇਹ ਜਿਹੜੇ ਦਰਖਤ ਵੀ ਲੱਗੇ ਹੋਏ ਨੇ ਇਹ ਪਹਾੜਾਂ ਤੋਂ ਆਏ ਇੱਕ ਬਹੁਤ ਖੂਬਸੂਰਤ ਬੰਦੇ ਨੇ ਲਾਏ ਸੀ, ਲਿਆਂਦੇ ਸੀ ਜੀ। ਉਹ ਕਹਿੰਦਾ ਵੀ ਮੈਂ ਜਾਣਕਾਰੀ ਲਿਖ ਲਈ ਤੇ ਇਹ ਮੇਰੇ ਬੈਕ ਆਫ ਮਾਈਂਡ ਤੇ ਚਲੀ ਗਈ। Just last week, I was going over a list of botanical species of West Punjab and trying to trace ਕਿ ਵੀ ਕੁਝ ਦਿਨ ਪਹਿਲੇ ਪਿਛਲੇ ਹਫਤੇ ਹੀ ਮੈਂ ਪੱਛਮੀ ਪੰਜਾਬ ਦੇ ਜਿਹੜੇ ਬੋਟੈਨੀਕਲ ਸਪੀਸ਼ੀਜ਼ ਨੇ ਉਹਨਾਂ ਤੇ ਜਾ ਰਿਹਾ ਸੀ, ਔਰ ਮੈਂ ਉਹਨਾਂ ਦਾ and trying to trace their origin, and that is when an old gypsy woman came to my mind. ਹੁਣ ਇਹ ਗੱਲ ਬਹੁਤ ਪਹਿਲਾਂ ਦੀ ਹੈ। ਜਦੋਂ ਮੈਂ ਸਪੀਸ਼ੀਜ਼ ਦੇਖ ਰਿਹਾ ਸੀ ਤਾਂ ਉਹ ਬਜ਼ੁਰਗ ਜਿਹੜੀ ਜਿਪਸੀ ਔਰਤ ਹੈ ਉਹ ਮੇਰੇ ਸਾਹਮਣੇ ਆਈ। While going over rare documents of Sikh period, a contribution by Professor C.N. Srinivasachari, a distinguished Indian historian, caught my eye. ਕਿ ਜਦੋਂ ਮੈਂ ਡਾਕੂਮੈਂਟ ਸਿੱਖ ਰਾਜ ਦੇ ਪੀਰੀਅਡ ਦੇ ਦੇਖ ਰਿਹਾ ਸੀ ਤੇ ਪ੍ਰੋਫੈਸਰ C.S. ਸ਼੍ਰੀਨਿਵਾਸਾਚਾਰੀ ਜਿਹੜਾ ਕਿ ਇੱਕ ਇੰਡੀਆ ਦਾ ਬੜਾ ਡਿਸਟਿੰਗੁਇਸ਼ਡ ਬੜਾ ਪ੍ਰਸਿੱਧ ਹਿਸਟੋਰੀਅਨ ਹੈ, ਉਹਦਾ ਕੰਮ ਦੇ ਉੱਤੇ ਮੇਰੀ ਅੱਖ ਪਈ। He has written a lot about foreign visitors to the court of Maharaja Ranjit Singh, and he mentions a famous French botanist and geologist, Victor Vincela Jacquement, 1801-1832. ਉਹਨੇ ਇਸ ਪ੍ਰੋਫੈਸਰ C.F. ਸ੍ਰੀਨਿਵਾਸਾਚਾਰੀ ਨੇ ਜਿਹੜਾ ਜ਼ਾਹਰ ਹੈ ਇੱਕ ਹਿੰਦੂ ਹਿਸਟੋਰੀਅਨ ਹੈ ਜੀ, ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜਿਹੜੇ ਵਿਦੇਸ਼ੀ ਯਾਤਰੂ ਵਿਜ਼ਿਟਰ ਸਨ
ਉਹਨਾਂ ਬਾਰੇ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਇੱਕ ਫਰਾਂਸ ਦੇ ਬੋਟਨਿਸਟ ਔਰ ਜਿਓਲੋਜਿਸਟ ਵਿਕਟਰ ਵਿਨੇਲਸ ਜੈਕੋਮੰਟ ਦਾ ਜ਼ਿਕਰ ਕੀਤਾ ਹੈ, ਜਿਹਦੀ ਸਿਰਫ 31 ਸਾਲ ਉਮਰ ਹੋਈ ਹੈ 1801 ਤੋਂ 1832 ਤੱਕ। ਹੁਣ ਇਹ ਜਿਹੜਾ ਵਿਕਟਰ ਹੈ, ਇਹਨੂੰ ਹੁਣ ਮੈਂ ਵਿਕਟਰ ਕਹਾਂਗਾ ਅਗਲੀ ਸਾਰੀ ਡਿਸਕਸ਼ਨ, ਪੂਰਾ ਨਾਂ ਲਏ ਬਿਨਾ। ਹੀ ਕੇਮ ਟੂ ਦਾ ਕੋਰਟ ਆਫ ਲਾਹੌਰ ਐਂਡ ਵਿਦ ਦਾ ਅਸਿਸਟੈਂਸ ਆਫ ਮਹਾਰਾਜਾ ਮੈਨੇਜ ਟੂ ਟੂਰ ਕਸ਼ਮੀਰ, ਕਿ ਇਹ ਵਿਕਟਰ ਰਣਜੀਤ ਸਿੰਘ ਦੇ ਦਰਬਾਰ 'ਚ ਲਾਹੌਰ ਆਇਆ ਔਰ ਉਹਨਾਂ ਦੀ ਮਦਦ ਦੇ ਨਾਲ ਉਹਨੇ ਕਸ਼ਮੀਰ ਦਾ ਜਿਹੜਾ ਉਹ ਦੌਰਾ ਕੀਤਾ। ਬਟ ਦਾ ਵਾਈਜ਼ ਰੂਲਰ ਵਾਜ਼ ਨੋ ਪੁਸ਼ ਓਵਰ। ਹੁਣ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮੁਸਲਮਾਨ ਜਰਨਲਿਸਟ ਦੀ ਟ੍ਰਿਬਿਊਟ ਹੈ ਕਿ ਜਿਹੜਾ ਸਿਆਣਾ ਮਹਾਰਾਜਾ ਸੀ ਉਹ ਕੋਈ ਐਵੇਂ ਨਹੀਂ ਸੀ ਕਿ ਉਹਨੇ ਉਹਨੂੰ ਕਿਹਾ ਵੀ ਤੂੰ ਜਾ ਕਸ਼ਮੀਰ, ਉਹਨੂੰ ਤੋੜ ਦਿੱਤਾ ਨਾ। ਹੀ ਵਾਜ਼ ਨੋ ਪੁਸ਼ ਓਵਰ। He listened at length to the young botanist and then put a condition on him visiting Kashmir. ਹੁਣ ਉਹ botanist ਜਿਹੜਾ ਫਰਾਂਸ ਤੋਂ ਆਇਆ ਸੀ, ਉਹਨੇ ਦੱਸਿਆ ਕਿ ਜੀ ਮੈਂ ਇਹ ਕਰਨਾ ਚਾਹੁੰਦਾ, ਮੈਂ ਰਿਸਰਚ ਕਰ ਰਿਹਾ ਪੌਦਿਆਂ ਦੇ ਉੱਤੇ, ਆ ਕਰਾਂਗਾ ਉਹ ਕਰਾਂਗਾ। ਉਹਨੇ ਉਹਨੂੰ ਧਿਆਨ ਨਾਲ ਸੁਣਿਆ, ਪਰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਹੈ ਤੈਨੂੰ ਮੈਂ ਅਲਾਉ ਕਰ ਦਿਆਂਗਾ, ਪਰ ਇੱਕ ਸ਼ਰਤ ਦੇ ਉੱਤੇ। Then put up condition on him visiting Kashmir. That is where what the old gypsy woman said proved to be amazingly spot on. ਉਹਨੇ ਕਿਹਾ ਵੀ ਉਹ ਕੰਡੀਸ਼ਨ ਕੀ ਸੀ, ਔਰ ਉਹ ਜਿਹੜੀ ਜਿਪਸੀ ਲੇਡੀ ਨੇ ਕਿਹਾ ਕਿ ਖੂਬਸੂਰਤ ਬੰਦਾ ਪਹਾੜਾਂ ਤੋਂ ਆਇਆ ਜਿਹਨੇ ਰੁੱਖ ਲਾਏ, ਉਹਨੇ ਕਿਹਾ ਕਿ ਮੈਂ ਉਹਦੇ ਨਾਲ ਆਪਣੇ ਆਪ ਨੂੰ ਲਿੰਕ ਕਰ ਲਿਆ। ਹੁਣ ਇਹ ਜਿਹੜਾ ਰਾਈਟਰ ਹੈ ਜਰਨਲਿਸਟ, ਜਿਨ੍ਹਾਂ ਦਾ ਨਾਮ ਮੈਂ ਦੱਸਿਆ ਹੈ ਕਿ ਮਜੀਦ ਸ਼ੇਖ, ਇਹ ਹੁਣ ਹਿਸਟੋਰੀਅਨ ਪ੍ਰੋਫੈਸਰ CM ਸ੍ਰੀਨਿਵਾਸਾਚਾਰੀ ਨੂੰ ਸਿੱਧੇ ਤੌਰ ਦੇ ਉੱਤੇ ਕੋਟ ਕਰਦਾ। ਲੈਟ ਮੀ ਕੋਟ ਡਾਇਰੈਕਟਲੀ ਫਰਮ ਦਾ ਰੇਅਰ ਡਾਕੂਮੈਂਟ ਡੇਟਡ ਮਾਰਚ 1831। 1831 ਦਾ ਇਹ ਰੇਅਰ ਡਾਕੂਮੈਂਟ ਹੈ ਰਣਜੀਤ ਸਿੰਘ ਦੇ ਕੋਰਟ ਦਾ। ਵਿਕਟਰ ਜੈਕੋਮੋਂਟ ਵਾਜ਼ ਅ ਫਰੈਂਡ ਆਫ ਲਫੈਟ, ਦਾ ਡਿਊ ਡੀ ਬੋਗਲੀ ਐਂਡ ਬੈਰਨ ਜੈਰਾਰਡ। ਇਹ ਵੀ ਰਣਜੀਤ ਸਿੰਘ ਦੇ ਦਰਬਾਰ 'ਚ ਨੇ ਫ੍ਰੈਂਚ, ਵੀ ਇਹਨਾਂ ਦਾ ਇਹ ਦੋਸਤ ਸੀ ਵਿਕਟਰ। He was introduced to Sir Alexander Johnston, Vice President of the Royal Asiatic Society, and when he proposed visiting Punjab for a botanical survey, the English government at home became suspicious and regarded him either an emissary of Russians bearing some secret treaty to Ranjit Singh and the ruler of Afghanistan, or a soldier wanting to join his army. ਉਹਨੇ ਕਿਹਾ ਕਿ ਮੈਂ ਜਦੋਂ ਵਿਕਟਰ ਨੂੰ ਉਹਨੇ ਪਰਮਿਸ਼ਨ ਮੰਗੀ ਰਾਇਲ ਏਸ਼ੀਆਟਿਕ ਸੁਸਾਇਟੀ ਤੋਂ, ਤੇ ਅੰਗਰੇਜ਼ਾਂ ਦਾ ਮੱਥਾ ਠਣਕਿਆ ਕਿ ਵੀ ਇਹ ਜਾਂ ਤਾਂ ਰਣਜੀਤ ਸਿੰਘ ਦੇ ਨਾਲ ਔਰ ਰਸ਼ੀਆ ਦੇ ਨਾਲ ਕੋਈ ਸੰਧੀ ਕਰਵਾਉਣਾ ਚਾਹੁੰਦਾ ਹੈ, ਜਾਂ ਰਣਜੀਤ ਸਿੰਘ ਦੀ ਫੌਜ 'ਚ ਐਜ਼ ਏ ਸੋਲਜਰ, ਕਿਉਂਕਿ ਜਰਨੈਲ ਹੈ ਹੀ ਸੀ, ਜਨਰਲ ਲਾਰਡ ਜਨਰਲ ਵੈਂਤੂਰਾ ਫ੍ਰੈਂਚ ਸੀ, ਕਿ ਇਹ ਰਣਜੀਤ ਸਿੰਘ ਦੇ ਕੋਲ ਜਾਣਾ ਚਾਹੁੰਦਾ, ਕੋਈ ਖੁਫੀਆ ਜਾਂ ਅਫਗਾਨਿਸਤਾਨ ਨਾਲ ਕੋਈ ਸੰਧੀ ਕਰਨਾ ਚਾਹੁੰਦਾ। ਆਫਟਰ ਗ੍ਰੇਟ ਐਫਰਟ ਐਂਡ ਐਕਸਪਲੇਨੇਸ਼ਨ ਦਿਸ ਵਾਜ਼ ਓਵਰਕਮ and he was able to get letters of introductions from the directors of company to the British governors of India. ਬੜੀ ਮਿਹਨਤ ਤੋਂ ਬਾਅਦ ਉਹਨੂੰ ਬ੍ਰਿਟਿਸ਼ ਗਵਰਨਰਸ ਨੇ ਇੰਟਰੋਡਿਊਸ ਕੀਤਾ। ਜੈਕੋਮੰਟ ਅਰਾਈਵਡ ਇਨ ਇੰਡੀਆ ਇਨ 1828, 1828 ਚ ਭਾਰਤ ਪਹੁੰਚ ਗਿਆ ਜੀ। The documents go on, ਅੱਗੇ ਡਾਕੂਮੈਂਟ ਹੈ। Jacomant, Victor Jacomant wrote to Baron Humbert that he wanted to explore the entire Indus Valley on a route suggested by Elphistion's account of his mission to Kabul. He was helped a lot by General Allard from Lahore to undertake a visit to Tibet. With the help from the Sikh ruler, he was able without anxiety to travel wherever he wanted and collected some very valuable scientific specimens. ਇਹ ਉਹਨੇ ਕਿਹਾ ਕਿ ਉਹਦੀ ਮਦਦ ਨਾਲ, ਕਿਉਂਕਿ ਸਿੱਖ ਰਾਜ ਜਨਰਲ ਅਲਾਰਡ ਸੀ, ਉਹ ਤਿੱਬਤ ਤੱਕ ਵੀ ਗਿਆ, ਕਸ਼ਮੀਰ ਵੀ ਗਿਆ, ਔਰ ਇੰਡਸ ਦਰਿਆਏ ਸਿੰਧ ਦੇ ਨਾਲ ਜਿੰਨੀ ਵੈਜੀਟੇਸ਼ਨ ਹੈ ਉਹਨੇ ਸਟੱਡੀ ਕੀਤੀ। ਦਾ ਡਿਸਕ੍ਰਿਪਸ਼ਨ ਗੋਜ਼ ਔਨ ਟੂ ਸੇ, ਹੁਣ ਡਾਕੂਮੈਂਟ 'ਚ ਹੈ। ਹੁਣ ਇਹ ਉਹ ਜਨਰਲ ਵਿਕਟਰ ਜਿਹੜਾ ਜੈਕੋਮੈਂਟ ਇਹ ਕਹਿ ਰਿਹਾ, I have spent a couple of hours on several occasions conversing with Ranjit. ਉਹਨੇ ਕਿਹਾ ਜੀ ਮੈਂ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਈ ਘੰਟੇ ਦੀ ਮੈਂ ਡਿਸਕਸ਼ਨ ਕੀਤੀ, ਵਿਚਾਰ ਕੀਤੀ ਜੀ। His conversation is a nightmare, ਕਿ ਰਣਜੀਤ ਸਿੰਘ ਨਾਲ ਗੱਲ ਕਰਨੀ ਜਿਹੜੀ ਉਹ ਤਰੇੜੀਆਂ ਲਿਆਉਣ ਵਾਲੀ, ਜਿਵੇਂ ਨਾਈਟਮੇਅਰ ਹੁੰਦਾ ਰਾਤ ਨੂੰ, ਜਿਵੇਂ ਹੜਬੜਾ ਕੇ ਉੱਠਦੇ ਹੋ ਕਿ ਬਈ ਉਹਦੇ ਨਾਲ ਗੱਲ ਕਰਨੀ ਰਣਜੀਤ ਸਿੰਘ ਨਾਲ ਘੰਟਿਆਂ ਬੱਧੀ ਸੌਖਾ ਨਹੀਂ ਸੀ। ਹੀ ਇਜ਼ ਆਲਮੋਸਟ, ਹੁਣ ਇਹ ਟ੍ਰਿਬਿਊਟ ਹੈ ਜਿਹਨੂੰ ਅਸੀਂ ਸਾਡੇ ਕਈ ਜਿਹੜੇ ਨੇ ਉਹ ਸ਼ਰਾਬ ਔਰ ਦੂਜੇ ਤੀਜੇ ਦੇ ਨਾਲ ਹੀ ਜੋੜ ਕੇ ਤੇ ਸਾਰਾ ਪਾਰਟ ਨੈਗੇਟਿਵ ਕਰ ਦਿੰਦੇ ਨੇ ਜੀ। ਹੀ ਇਜ਼ ਆਲਮੋਸਟ ਦ ਫਰਸਟ ਇਨਕੁਇਜ਼ਿਟਿਵ ਇੰਡੀਅਨ ਆਈ ਹੈਵ ਸੀਨ। ਕਹਿੰਦੇ ਵੀ ਮੈਂ ਭਾਰਤ ਦੇ ਵਿੱਚ ਬਹੁਤ ਲੋਕਾਂ ਨੂੰ ਮਿਲਿਆ, ਪਰ ਮੈਂ ਇਸ ਕਿਸਮ ਦੀ ਜਿਗਿਆਸਾ ਰੱਖਣ ਵਾਲਾ ਪਹਿਲਾ ਭਾਰਤੀ ਦੇਖਿਆ ਉਸ ਧਰਤੀ ਦੇ ਉੱਤੇ, ਕਿ ਜਿਸ ਦੇ ਵਿੱਚ ਕਿਸ ਲੈਵਲ ਦੀ
ਚੀਜ਼ਾਂ ਨੂੰ ਜਾਣਨ ਦੀ ਜਗਿਆਸਾ ਹੈ। ਬਟ ਹਿਜ਼ ਕਿਉਰਿਓਸਿਟੀ ਮੇਕਸ ਅਪ ਫਾਰ ਦ ਐਪੈਥੀ ਆਫ ਹਿਜ਼ ਹੋਲ ਨੇਸ਼ਨ। ਇਹ ਹੁਣ ਲੋਕਾਂ ਨਾਲ ਕੰਪੇਅਰ ਕੀਤਾ ਕਿ ਲੋਕ ਗਧੇ ਨੇ ਇਸ ਧਰਤੀ ਦੇ, ਪਰ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਗਧਾਪਨ ਹੈ, ਰਣਜੀਤ ਸਿੰਘ ਦੀ ਜਿਹੜੀ ਇਨਕੁਇਜ਼ਿਟਿਵਨੈਸ ਹੈ ਔਰ ਉਹਦਾ ਨੌਲੇਜ ਹੈ, ਉਹ ਉਸ ਘਾਟੇ ਨੂੰ ਪੂਰਾ ਕਰ ਦਿੰਦਾ। He asked me 100,000 questions about India, the English, Europe, Napoleon Bonaparte, this world in general and the next one, hell, paradise, God, the devil and 1,000 things besides. ਉਹਨੇ ਕਿਹਾ ਵੀ ਜਦੋਂ ਮੇਰੇ ਨਾਲ ਗੁਫ਼ਤਗੂ ਹੁੰਦੀ ਹੈ ਉਹ ਮੇਰੇ ਤੇ ਸਵਾਲਾਂ ਦਾ ਕੁਐਸਚਨ ਪੇਪਰ ਛੱਡ ਦਿੰਦਾ, ਔਰ ਉਹਨਾਂ 'ਚ ਜਿਹੜੇ ਉਹਦੇ ਪੁੱਛਦੇ ਵਿਸ਼ੇ ਹੁੰਦੇ ਨੇ, ਕਿਉਂਕਿ ਇੰਡੀਆ ਦਾ ਮਤਲਬ ਭਾਰਤ ਕਹਿੰਦੇ ਹੀ ਹਿੰਦੁਸਤਾਨ ਸਿੱਖ ਰਾਜ ਤੋਂ ਪਾਰ ਸੀ, ਕਿਉਂਕਿ ਪੰਜਾਬ ਇੰਡੀਆ ਦਾ ਨਹੀਂ ਸੀ ਮੰਨਿਆ ਜਾਂਦਾ। ਅੰਗਰੇਜ਼ਾਂ ਬਾਰੇ, ਯੂਰਪ ਬਾਰੇ, ਨੈਪੋਲੀਅਨ ਬਾਰੇ, ਇਸ ਸੰਸਾਰ ਬਾਰੇ, ਅਗਲਾ ਸੰਸਾਰ ਕੀ ਹੈ, ਨਰਕ ਸਵਰਗ, ਕਿਉਂਕਿ ਕ੍ਰਿਸਚਨ ਸੀ, ਇਹ ਹੈਲ ਪੈਰਾਡਾਈਜ਼ ਬਹੁਤ ਕਰਦੇ ਨੇ। ਰਣਜੀਤ ਸਿੰਘ ਘੜੀਸਦਾ ਹੋਣਾ ਉਹਨਾਂ ਨੂੰ ਵੀ ਤੁਹਾਡਾ ਹੈਲ ਪੈਰਾਡਾਈਜ਼, ਗੋਡ ਦਾ ਡੈਵਲ, ਹੁਣ ਇਹ ਗੋਡ ਡੈਵਲ ਵੀ ਕ੍ਰਿਸਚੀਅਨਿਟੀ ਦਾ ਕਾਨਸੈਪਟ ਨੇ। ਐਂਡ 1,000 ਥਿੰਗਸ ਬਿਸਾਈਡ, ਉਹ ਕਹਿੰਦੇ ਹਜ਼ਾਰਾਂ ਹੋਰ, ਕਿ ਮੈਨੂੰ ਤਾਂ ਜਿਹੜਾ ਉਹ ਮੁੜਕਾ ਹੋਣ ਵਾਲਾ ਕੰਮ ਹੋ ਜਾਂਦਾ ਸੀ। ਲਾਈਕ ਆਲ ਪਰਸਨਸ ਆਫ ਕੁਆਲਿਟੀ ਇਨ ਦਾ ਈਸਟ, he is a malade imaginer, an expression taken from a play by this, and has a large band of loveliest Kashmiri girls and sufficient means to pay for a better dinner than anyone in the land. ਇਹ ਉਹਨੇ ਉਹਦੇ ਰਾਜ ਦੀ ਤਾਰੀਫ ਕੀਤੀ ਹੈ ਕਿ ਉਹਦੇ ਦਰਬਾਰ ਦੇ ਵਿੱਚ ਬੜੀਆਂ ਖੂਬਸੂਰਤ ਕਸ਼ਮੀਰੀ ਕੁੜੀਆਂ ਔਰ ਓਵਰਆਲ ਰਿਚ ਪੇ ਫॉर द ਡਿਨਰ ਦਾ ਮਤਲਬ ਹੈ ਕਿ ਵੀ ਕਿਸੇ ਨੂੰ ਵੀ ਜਿਹੜਾ ਉਹ ਉਹਦੀ ਪ੍ਰਾਹੁਣਾਚਾਰੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਉਸ ਧਰਤੀ ਤੇ ਮੁਕਾਬਲਾ ਨਹੀਂ ਸੀ। The document go on to say a lot of very interesting things, but in this piece our interest is focused on the condition Maharaja Ranjit Singh imposed in Jacquement, and he took General Ard's guarantee that he would fulfill the condition. ਉਹਨੇ ਕਿਹਾ ਜੀ ਗੱਲਾਂ ਤਾਂ ਹੋਰ ਵੀ ਬਹੁਤ ਨੇ, ਪਰ ਅਸੀਂ ਇਸ ਆਰਟੀਕਲ ਦੇ ਵਿੱਚ ਰਣਜੀਤ ਸਿੰਘ ਦਾ ਰੁੱਖਾਂ ਨਾਲ ਕੀ ਸਬੰਧ ਹੈ ਔਰ ਜਿਹੜੀਆਂ ਉਹਨੇ ਸ਼ਰਤਾਂ ਲਾਈਆਂ ਵਿਕਟਰ ਜੈਕੁਐਂਟ ਤੇ ਉਹ ਕੀ ਸੀ ਉਹਦਾ ਜ਼ਿਕਰ ਕਰਾਂਗੇ। As he was a geologist, he was asked to survey the soil along the Ravi right up to the hills in his territory. Geologist ਹੁੰਦੇ ਹੀ ਮਿੱਟੀ ਦੇ ਮਾਹਿਰ ਨੇ। ਉਹਨੇ ਕਿਹਾ ਜੀ ਕਿਉਂਕਿ ਰਣਜੀਤ ਸਿੰਘ ਨੇ ਕਿਹਾ ਵੀ ਤੁਹਾਨੂੰ ਮੈਂ ਆਗਿਆ ਤਾਂ ਦਿਆਂਗਾ ਵੀ ਸਾਰੇ ਰਾਵੀ ਦਰਿਆ ਜਿੱਥੋਂ ਨਿਕਲਦਾ ਥੱਲੇ ਤੱਕ ਆਉਂਦਾ ਹੈ ਜੀ, ਇਸ ਦੀ ਮਿੱਟੀ ਨੂੰ ਟੈਸਟ ਕਰਨੇ। ਉਹਨੇ ਰਿਪੋਰਟ ਕਰ ਰਿਵਰ ਰਾਈਟ ਅਪ ਟੂ ਦਾ ਹਿਲਸ ਇਨ ਹਿਸ ਟੈਰੀਟਰੀ and to find an appropriate tree that would prevent erosion of the rivers. ਔਰ ਫਿਰ ਤੂੰ ਆਪਣੀ ਖੋਜ ਰਾਹੀਂ ਉਹ ਢੁਕਵਾਂ ਦਰਖਤ ਲੱਭਣੇ ਜਿਹੜੇ ਕਿ ਇਸ ਦਰਿਆ ਦੇ ਕੰਢੇ ਰਾਵੀ ਦੇ ਲੱਗ ਸਕਣ, ਤਾਂ ਕਿ ਰਾਵੀ ਦੇ ਦਰਿਆ ਦੀ ਮਿੱਟੀ ਜਿਹੜੀ ਹੈ ਉਹਦਾ ਐਰੋਜਨ ਨਾ ਹੋਏ, ਉਹ ਮਿੱਟੀ ਖੁਰੇ ਨਾ। ਉਹ ਜਿਹੜੇ ਤੂੰ ਵੈਰਾਈਟੀਜ਼ ਜਿਹੜੀਆਂ ਨੇ ਉਹ ਰਿਸਰਚ ਕਰਕੇ ਪਲਾਂਟ ਕਰਨੀ। He sent 3 men with horses with him to collect samples and to undertake plantation. ਔਰ ਇਹੀ ਨਹੀਂ, ਜਦੋਂ ਉਹਨੂੰ ਤੋਰਿਆ ਉਹਦੇ ਨਾਲ 3 ਘੋੜਸਵਾਰ ਰਣਜੀਤ ਸਿੰਘ ਨੇ ਦਿੱਤੇ ਔਰ ਉਹਨੇ ਕਿਹਾ ਜੀ ਇਹਨਾਂ ਦੇ ਰਾਹੀਂ ਜਿਹੜੇ ਸੈਂਪਲ ਤੂੰ ਸਿਲੈਕਟ ਕਰਨੇ ਨੇ, ਜਿਹੜੀ ਤੇਰੀ ਰਿਸਰਚ ਹੋਏਗੀ ਇਹਨਾਂ ਨੂੰ ਦੇਣੀ ਹੈ ਔਰ ਇਹ ਪਲਾਂਟ ਕਰਨੇ ਨੇ ਜੀ। ਐਂਡ ਸੋ ਇਟ ਵਾਜ਼ ਵੀ ਹੈਵ ਅ ਕਲੈਕਸ਼ਨ। ਹੁਣ ਉਹਨੇ ਉਹ ਵੈਰਾਈਟੀਜ਼ ਕਹੀਆਂ ਜਿਨ੍ਹਾਂ ਦੇ ਬੋਟੈਨੀਕਲ ਨਾਂ ਨੇ ਔਰ ਇਹ ਹਰ ਪਲਾਂਟ ਦਾ ਨਾਂ ਜਿਹੜਾ ਹੈ ਜੈਕਵਾ ਮੌਂਟਾਈ ਦੇ ਉੱਤੇ ਨਾਂ ਹੈ, ਕਿਉਂਕਿ ਇਹ ਉਹ ਹੈ ਬੋਟਨਿਸਟ ਯੰਗ 28-29 ਸਾਲ ਦਾ ਮੁੰਡਾ ਜਿਹਨੇ ਲੱਭੇ ਨੇ। ਔਰ ਐਕੇਸ਼ੀਆ ਇਹਦਾ ਬੋਟੈਨੀਕਲ ਪਲਾਂਟਸ ਦਾ ਨਾਂ ਹੈ, ਐਕੇਸ਼ੀਆ ਕਿੱਕਰ ਨੂੰ ਕਹਿੰਦੇ ਨੇ। ਵੈਸੇ ਸਾਡੇ ਵਾਲੇ ਪੰਜਾਬ 'ਚ ਜਿਹੜੀਆਂ ਜ਼ਿਆਦਾ ਵੈਰਾਈਟੀਜ਼ ਕਿੱਕਰ ਦੀਆਂ ਉਹ ਐਕੇਸ਼ੀਆ ਅਰੈਬਿਕ ਹੈ, ਬਟ ਇਹ ਜਿਹੜੇ ਨੇ ਐਕੇਸ਼ੀਆ ਜੈਕੁਆਮੋਂਟਾਈ ਅਲੋਂਗ ਦਾ ਰਾਵੀ ਥਰੂ ਨੀਅਰ ਦਾ ਐਜਿਸ ਆਰ ਬੈਟੂਲਾ, ਜੈਕੁਆਮੋਂਟ, ਵਾਈਟ ਹਿਮਾਲयन ਬਿਰਚ, then we have jacquament hazel, Arecina jacquemonti known as cobra lilies. In the upper reaches he planted Prunus jacquemonti, Afghan cherry. ਹੁਣ ਇਹ ਸਾਰੀਆਂ ਉਹ ਵੈਰਾਈਟੀਜ਼ ਨੇ ਜਿਹੜੀ ਰਣਜੀਤ ਸਿੰਘ ਨੇ ਕੰਡੀਸ਼ਨ ਪੁੱਟ ਕੀਤੀ, ਨਾਲ ਘੋੜਸਵਾਰ ਦਿੱਤੇ ਉਹਨਾਂ ਰਾਹੀਂ ਇਹ ਜਿਹੜੇ ਨੇ ਸਾਰੇ ਪਲਾਂਟ ਰਾਵੀ ਦੇ ਕੰਢੇ, ਜਿਹੜੀ ਉਹਨੇ ਜਿਪਸੀ ਮਾਈ ਨੇ ਕਿਹਾ ਸੀ ਕਿ ਇੱਕ ਸੋਹਣਾ ਬੰਦਾ ਉੱਤੋਂ ਪਹਾੜਾਂ ਤੋਂ ਆਇਆ ਸੀ। ਹੁਣ ਉਹ ਸੋਹਣਾ ਬੰਦਾ ਫ੍ਰੈਂਚ ਹੈ, ਗੋਰਾ ਹੈ, ਗੋਰੇ ਦੇ ਲਈ ਜਿਹੜਾ ਇਹੀ ਸ਼ਬਦ ਹੈ, ਗੋਰਾ ਵੀ ਸ਼ਬਦ ਇੱਥੋਂ ਹੀ ਆਇਆ, ਵਾਈਟ ਕੰਪਲੈਕਸ਼ਨ ਹੈ ਨਾ, ਕਾਲਾ ਤਾਂ ਨਹੀਂ ਅਸੀਂ ਕਹਿੰਦੇ, ਮੁੰਡਾ ਵੀ ਸੋਹਣਾ ਜਿਹਾ ਗੋਰਿਆਂ ਵਰਗਾ ਜੀ। Once the Maharaja had managed to get trained 10 men as expert gardeners. ਹੁਣ ਰਣਜੀਤ ਸਿੰਘ ਦੀ ਪੁਸ਼ ਦੇਖੋ, ਉਹਨੇ ਇਕੱਲੇ ਉਹ 3 ਘੋੜਸਵਾਰਾਂ ਤੋਂ ਸੈਂਪਲ ਨਹੀਂ ਲਿਆਂਦੇ,
ਉਹਦੇ ਜੈਕੂਮੈਂਟ ਦੇ ਥੱਲੇ ਉਹਨੇ 10 ਬੰਦੇ ਆਪਣੇ ਮਾਲੀ ਦਿੱਤੇ, 10 ਟ੍ਰੇਨਡ ਗਾਰਡਨਰ, ਕਿ ਇਹਨਾਂ ਨੂੰ ਟ੍ਰੇਨਡ ਕਰ ਵੀ ਇਹ ਕਿਵੇਂ ਲਾਣੇ ਨੇ, ਵੈਰਾਈਟੀ ਵੀ ਇਹ ਤਾਂ ਚਲਾ ਜਾਏਗਾ, ਇਹ ਸਰਵਾਈਵ ਕਰਨਗੇ ਕਿ ਨਹੀਂ ਕਰਨਗੇ। Once the Maharaja had managed to get trained 10 men as expert gardeners by Jacquement and also assured himself that his condition had been fulfilled, he let him go with an impressive dinner and the promise that he was always welcome to return and work in the Lahore Darbar। ਜਦੋਂ ਕੰਮ ਕੰਪਲੀਟ ਹੋ ਗਿਆ, ਗਾਰਡਨਰ ਵੀ ਤਿਆਰ ਹੋ ਗਏ, ਪਲਾਂਟ ਵੀ ਲੱਗ ਗਏ, ਫਿਰ ਉਹਨੇ ਉਹਨਾਂ ਨੂੰ ਕਿਹਾ ਕਿ ਵੀ ਬਹੁਤ ਵਧੀਆ ਉਹਨੂੰ ਡਿਨਰ ਖਵਾਇਆ, ਤਾਂ ਉਹਨੂੰ ਕਿਹਾ ਜੀ ਤੂੰ ਜਦੋਂ ਵੀ ਚਾਹੇ ਲਾਹੌਰ ਦਰਬਾਰ ਦੇ ਦਰਵਾਜ਼ੇ ਤੇਰੇ ਲਈ ਖੁੱਲੇ ਨੇ। Sadly, Jacquement died of cholera in Bombay in 1832 at the age of merely 31। 31 ਸਾਲ ਦੀ ਉਮਰ 'ਚ ਉਹਨੂੰ ਵਿਚਾਰਿਆਂ ਨੂੰ ਹੈਜ਼ਾ ਹੋਇਆ ਤੇ ਬੰਬੇ ਜਾ ਕੇ ਮਰ ਗਿਆ। The Maharaja was very upset on hearing of his death। ਜਦੋਂ ਮਹਾਰਾਜਾ ਨੂੰ ਉਹਦੀ ਮੌਤ ਦਾ ਪਤਾ ਲੱਗਾ ਉਹ ਬਹੁਤ ਅਪਸੈਟ ਹੋਇਆ। The Maharaja was very upset on hearing of his death and if these rare documents are to be believed, he commented। ਹੁਣ ਉਹਦੀ ਮੌਤ ਦੇ ਉੱਤੇ ਵਿਕਟਰ ਐਲੋਕੁਐਂਟ ਤੇ ਰਣਜੀਤ ਸਿੰਘ ਨੇ ਕੀ ਕਿਹਾ, ਇਹ 1831 ਚ ਉਸ ਡਾਕੂਮੈਂਟ ਦੇ ਵਿੱਚ ਲਿਖਿਆ ਹੋਇਆ ਹੈ। ਰਣਜੀਤ ਸਿੰਘ ਨੇ ਕਿਹਾ ਫੁੱਲ ਨੇ ਰੰਗ ਚੰਗੇ ਵਿਖਾਏ, ਔਰ ਅੰਗਰੇਜ਼ੀ ਉਹਨੇ ਕੀਤੀ ਹੈ the flower bloomed very colorfully। ਇਹ ਉਹਨੂੰ ਟ੍ਰਿਬਿਊਟ ਹੈ। ਹੁਣ ਜਦੋਂ ਅਸੀਂ ਕਦੇ ਵੀ ਕੋਈ ਨੌਜਵਾਨ ਉਮਰ 'ਚ ਚਲਾ ਜਾਂਦਾ ਹੈ, ਅਸੀਂ ਕਹਿੰਦੇ ਹਾਂ ਕਿ ਫੁੱਲ ਤਾਂ ਖਿੜ ਵੀ ਨਹੀਂ ਸਕਿਆ ਜੀ, ਜਾਂ ਕਿਵੇਂ ਫੁੱਲ ਕੁਮਲਾ ਗਿਆ, ਮੌਤ ਦੇ ਨਾਲ ਅਸੀਂ ਜੋੜਦੇ ਹਾਂ। ਤਾਂ ਰਣਜੀਤ ਸਿੰਘ ਨੇ ਕਿਹਾ ਵੀ ਭਾਵੇਂ ਫੁੱਲ ਚਲਾ ਗਿਆ, ਪਰ ਉਹਦੇ ਐਗਜ਼ੈਕਟ ਰਣਜੀਤ ਸਿੰਘ ਦੇ ਸ਼ਬਦ ਨੇ ਠੇਠ ਪੰਜਾਬੀ ਦੇ ਵਿੱਚ ਫੁੱਲ ਨੇ ਰੰਗ ਚੰਗੇ ਵਿਖਾਏ, ਕਿ ਇਹ ਫੁੱਲ ਜਿਹੜਾ ਭਾਵੇਂ ਚਲਾ ਗਿਆ ਪਰ ਇਸ ਨੇ ਚੰਗਾ ਰੰਗ ਦਿਖਾਇਆ। ਔਰ ਇਹ ਕਹਿਣ ਤੋਂ ਬਾਅਦ ਅਖੀਰ 'ਚ ਨੇ ਪੈਰਾਗ੍ਰਾਫ ਦਿੱਤਾ ਹੈ The botanical efforts of Maharaja continued throughout his life। ਕਿ ਮਹਾਰਾਜਾ ਰਣਜੀਤ ਸਿੰਘ ਦਾ ਬੋਟਨੀ ਦੀ ਫੀਲਡ ਦੇ ਵਿੱਚ ਜਿਹੜੀ ਇਹ ਕੰਟਰੀਬਿਊਸ਼ਨ ਸੀ, ਇਹ ਸਾਰੀ ਜ਼ਿੰਦਗੀ ਜਾਰੀ ਰਹੀ। For at one point he was to say, ਇਹ ਫਿਰ ਰਣਜੀਤ ਸਿੰਘ ਦੀ ਕੋਟ ਹੈ ਡਾਕੂਮੈਂਟਸ ਚੋਂ, ਇੱਕ ਵਾਰੀ ਰਣਜੀਤ ਸਿੰਘ ਨੇ ਕਿਹਾ Without trees humans are not human। ਕਿ ਰੁੱਖਾਂ ਤੋਂ ਬਿਨਾਂ ਮਨੁੱਖ ਮਨੁੱਖ ਨਹੀਂ ਨੇ। What an amazing observation, especially in a land where today humans cut down trees as if it was an unprompted reflex। ਉਹਨੇ ਕਿਹਾ ਵੀ ਇਹ ਸਟੇਟਮੈਂਟ ਕਿ ਵਿਦਾਊਟ ਟਰੀਜ਼ ਹਿਊਮਨਸ ਆਰ ਨਾਟ ਹਿਊਮਨ, ਇਹ ਰਣਜੀਤ ਸਿੰਘ ਨੇ ਕਿਹਾ, ਤੇ ਉਸ ਧਰਤੀ ਤੇ ਜਿਸ ਧਰਤੀ ਤੇ ਇਹ ਗੱਲ ਉਸ ਧਰਤੀ ਦੇ ਬਾਦਸ਼ਾਹ ਨੇ ਕਹੀ, ਅੱਜ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਸਾਡਾ ਕੋਈ ਰੁੱਖਾਂ ਨਾਲ ਰਿਸ਼ਤਾ ਹੈ, ਔਰ ਇੱਕ ਰਿਫਲੈਕਸ ਹੁੰਦਾ ਹੈ ਜਿਹੜਾ ਜਿਵੇਂ ਅਸੀਂ ਕੋਈ ਚੀਜ਼ ਅੱਗ ਦੇ ਹੱਥ ਨੇੜੇ ਜੇ ਆਟੋਮੈਟਿਕਲੀ ਹੱਥ ਪਿੱਛੇ ਆ ਜਾਂਦਾ, ਵੀ ਅਸੀਂ ਰੁੱਖ ਤਾਂ ਉਸ ਰਿਫਲੈਕਸ ਦੀ ਤਰ੍ਹਾਂ ਕੱਟਦੇ ਹਾਂ ਜਿਵੇਂ ਸਾਡਾ ਕੋਈ ਇਹਨਾਂ ਨਾਲ ਰਿਸ਼ਤਾ ਨਹੀਂ ਹੈ ਜੀ। ਕਮਿੰਗ ਫੁੱਲ ਸਰਕਲ ਲੈਟ ਮੀ ਰਿਟਰਨ ਟੂ ਦਾ ਜਿਪਸੀਜ਼ ਅਲੋਂਗ ਦਾ ਰਾਵੀ। ਉਹਨੇ ਕਿਹਾ ਇਹ ਸਾਰੀ ਕਹਾਣੀ ਕਹਿ ਕੇ ਡਾਕੂਮੈਂਟ ਫਿਰ ਜਿਪਸੀ ਵੂਮਨ ਉਹਨੇ ਕਿਹਾ ਵੀ ਹੁਣ ਮੈਨੂੰ ਵਾਪਸ ਆਣ ਦਿਓ ਉਸ ਜਿਪਸੀ ਲੇਡੀ ਦੀ ਕਹਾਣੀ ਦੇ ਉੱਤੇ। They are some of the finest humans I have met in my long innings as a journalist। ਕਿ ਜਿਪਸੀ ਜਿਹੜੇ ਝੁੱਗੀਆਂ 'ਚ ਰਹਿੰਦੇ, ਜਾਂਗਲੀ ਕਿਹਾ ਜਾਂਦਾ ਹੈ, ਚੋਰ ਇੱਥੇ ਕਿਹਾ ਜਾਂਦਾ ਹੈ, ਇਹ ਸਭ ਤੋਂ ਵਧੀਆ ਇਨਸਾਨ ਨੇ ਜਿਹੜੇ ਮੇਰੀ ਜ਼ਿੰਦਗੀ 'ਚ ਜਰਨਲਿਜ਼ਮ ਦੇ ਫੀਲਡ 'ਚ ਕਦੇ ਮੈਨੂੰ ਮਿਲੇ। Let me share just one of the hundreds of habits and cultural traits that these original inhabitants of our land possess। ਕਿ ਮੈਨੂੰ ਇਹਨਾਂ ਜਿਪਸੀਆਂ ਦੇ ਕੁਝ ਖੂਬਸੂਰਤ ਟ੍ਰੇਟ ਦੱਸ ਲੈਣ ਦਿਓ। Before a gypsy girls get married, they have to plant 11 saplings along the river as a tribute to the process of life। ਕਿ ਕਿਸੇ ਵੀ ਜਿਪਸੀ ਕੁੜੀ ਦਾ ਜਦੋਂ ਵਿਆਹ ਹੋਣ ਲੱਗਦਾ ਹੈ, ਵਿਆਹ ਤੋਂ ਪਹਿਲਾਂ ਜਿਪਸੀਆਂ ਦੀ ਇਹ ਟ੍ਰੈਡੀਸ਼ਨ ਹੈ ਕਿ ਉਸ ਕੁੜੀ ਨੂੰ 11 ਪੌਦੇ ਜਿਹੜੇ ਨੇ ਉਹ ਦਰਿਆ ਦੇ ਕੰਢੇ ਨਾਲ ਲਾਣੇ ਪੈਂਦੇ ਨੇ, ਕਿਉਂਕਿ ਇਹ process of life ਜ਼ਿੰਦਗੀ ਨੂੰ ਇੱਕ ਕੰਟਰੀਬਿਊਸ਼ਨ ਹੈ। ਫਿਰ ਐਂਡ 'ਚ ਉਹਨੇ ਕਿਹਾ amazingly as a scientist tells me this number of trees is just enough to generate oxygen for a human to live। ਕਿ ਜਿਹੜੇ 11 ਦਰਖਤ ਜਿੰਨੀ ਆਕਸੀਜਨ ਦਿੰਦੇ ਨੇ ਉਹ ਉਨੀ ਆਕਸੀਜਨ ਹੀ ਹੈ ਜਿੰਨੀ ਇੱਕ ਹਿਊਮਨ ਬੀਇੰਗ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਚਾਹੀਦੀ ਹੈ। Today none of us would sit down on equal terms with our original inhabitants। ਅੱਜ ਅਸੀਂ ਇਹਨਾਂ ਜਿਹੜੇ ਸਾਡੇ ਧਰਤੀ ਦੇ ਵਛਿੰਦੇ ਨੇ
ਇਹਨਾਂ ਨਾਲ ਅਸੀਂ ਬਰਾਬਰ ਤੇ ਬਹਿਣ ਨੂੰ ਤਿਆਰ ਨਹੀਂ। ਕਾਸਟ ਐਂਡ ਕਲਾਸ ਲਿਵ ਡੀਪਲੀ ਵਿਦਨ ਅਸ। ਸਾਡੇ ਅੰਦਰ ਜ਼ਾਤ ਪਾਤ ਵੜੀ ਹੋਈ ਹੈ, ਊਚ ਨੀਚ ਵੜੀ ਹੋਈ ਹੈ। ਵੀ ਹੈਵ ਨੋ ਆਈਡੀਆ ਜਸਟ ਹਾਊ ਮਚ ਵਿਜ਼ਡਮ ਵੀ ਆਰ ਇਗਨੋਰਿੰਗ। ਸਾਨੂੰ ਇਹ ਚਿਤ ਚੇਤਾ ਵੀ ਨਹੀਂ ਕਿ ਕਿੰਨੀ ਸਿਆਣਪ ਜਿਹੜੀ ਹੈ ਉਹ ਅਸੀਂ ਅਣਗੌਲੀ ਕਰ ਰਹੇ ਹਾਂ। ਸੋ ਮੈਂ ਸਮਝਦਾ ਵੀ ਇਹ ਬੜੀ ਦੇਰ ਬਾਅਦ ਇਸ ਲੈਵਲ ਦਾ ਰਾਈਟ ਅਪ ਮੈਂ ਪੜ੍ਹਿਆ, ਜਿਹਦੇ ਚ ਛੋਟੇ ਜਿਹੇ ਆਰਟੀਕਲ ਜਿੱਥੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੋਟੈਨੀਕਲ ਜੀਨੀਅਸ ਨੂੰ ਟ੍ਰਿਬਿਊਟ ਦਿੱਤੀ ਹੈ, ਉੱਥੇ ਉਸ ਧਰਤੀ ਦੇ ਓਰੀਜਨਲ ਵਛਿੰਦੇ ਜਿਪਸੀਆਂ ਦੀ ਕਹਾਣੀ ਨੂੰ ਜਿਸ ਤਰੀਕੇ ਦੇ ਨਾਲ ਵੀਵਨ ਕੀਤਾ ਕਿ ਮੇਰੇ ਲਈ ਵੀ ਦਿਸ ਵਾਸ, ਮੈਂ ਜਦੋਂ ਇਹ ਪੜ੍ਹਿਆ ਤੇ ਮੈਂ ਜਿਵੇਂ ਅੰਦਰ ਆਨੰਦ ਦੇ ਨਾਲ, ਜਦੋਂ ਜਿਵੇਂ ਤੁਸੀਂ ਪਤਾ ਨਹੀਂ ਗਿਆਨ ਹੋਣਾ ਕਿਹਨੂੰ ਕਹਿੰਦੇ ਨੇ ਅਧਿਆਤਮ ਦੀ ਦੁਨੀਆ 'ਚ, ਪਰ ਕੁਝ ਚੀਜ਼ਾਂ ਜਾਂ ਕੁਝ ਐਸੇ ਹੁੰਦੇ ਨੇ ਪਲ ਜਿਹਦੇ 'ਚ ਤੁਸੀਂ ਚਾਨਣ ਮਹਿਸੂਸ ਕਰਦੇ ਹੋ ਕਿ ਸਿਰ ਤੋਂ ਪੈਰਾਂ ਤੱਕ ਤੁਸੀਂ ਰੁਸ਼ਨਾਏ ਗਏ ਹੋ। ਔਰ ਮੈਂ ਚਾਹਿਆ ਕਿ ਰੋਜ਼ਾਨਾ ਅਸੀਂ ਉਹਨਾਂ ਮਾੜੇ, ਉਹ ਜਿਹੜੇ ਸਰਕਮਸਟੈਂਸਿਸ ਕ੍ਰੀਏਟ ਕਰਨ ਵਾਲੇ ਮਾੜੇ ਲੋਕ ਨੇ, ਸਿਆਸਤਦਾਨ, ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਔਰ ਅੱਜ ਦਾ ਇਹ ਜਿਹੜਾ ਦਿਨ ਹੈ, ਅਸੀਂ ਆਪਣੇ ਓਰੀਜਨਲ ਵਛਿੰਦੇ ਜਿਪਸੀਆਂ ਨੂੰ ਔਰ ਆਪਣੇ ਫਖਰਯੋਗ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਹੈ ਉਹ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਟ ਵਾਸ ਰੀਅਲੀ ਇੰਟਰਸਟਿੰਗ ਐਂਡ ਤੁਸੀਂ ਸਾਡੇ ਦਰਸ਼ਕਾਂ ਨਾਲ ਇਹ ਆਰਟੀਕਲ ਸਾਂਝਾ ਕੀਤਾ, ਤੁਹਾਡਾ ਬਹੁਤ